ਅਗਲੀ ਖਬਰ ਦੇ ਵੱਲ ਵਧੀਏ, ਕਹਿੰਦੇ ਹੜ੍ਹਾਂ ਦੇ ਵਿੱਚ ਦਿੱਲੀ ਵਾਲੇ ਸਿਆਸੀ ਚਿਹਰੇ ਚਮਕਾਉਣ ਆ ਰਹੇ ਆ ਜੀ। ਦੇਖੋ, ਆਪਾਂ ਲਗਾਤਾਰ ਗੱਲ ਕਰਦੇ ਆਏ ਹਾਂ ਕਿ ਪੰਜਾਬ ਦੇ ਵਿੱਚ ਜੋ ਸਥਿਤੀ ਹੈ ਉੱਥੇ ਸਰਕਾਰਾਂ ਲੱਭ ਨਹੀਂ ਰਹੀਆਂ, ਸਿਸਟਮ ਉਵੇਂ ਲੱਭ ਨਹੀਂ ਰਿਹਾ। ਠੀਕ ਹੈ, ਤਸਵੀਰਾਂ 'ਚ ਦਿਖਦੀਆਂ ਨੇ, ਤਸਵੀਰਾਂ 'ਚ ਦਿਖਦਾ ਹੈ ਕਿ ਮੁੱਖ ਮੰਤਰੀ ਸਾਹਿਬ ਦਾ ਮਨ ਪਿੰਗਲ ਗਿਆ, ਅੱਖਾਂ 'ਚ ਹੰਝੂ ਆ ਗਏ, ਬੀਬੀ ਨੂੰ ਗਲ ਲਾ ਕੇ ਰੋਏ, ਹੈਨਾ, ਉਸ ਨਿਕਲ ਗਈ। ਹੁਣ ਕੀ ਕਰ ਬਈ, ਠੀਕ ਹੈ, ਤੁਸੀਂ ਨਾਟਕ ਕਰ ਰਹੇ ਹੋ, ਸਟੇਜ ਸ਼ੋਅ ਕਰਦੇ ਰਹੇ ਹੋ, ਪਰ ਤੁਸੀਂ ਤਾਂ ਪਤਾ ਨੂੰ ਵੀ ਨਾਟਕ ਬਣਾ ਲਿਆ। ਇਹਦਾ ਮਤਲਬ ਤੁਸੀਂ ਅਸਲ ਪੀੜਤਾਂ ਤੱਕ ਪਹੁੰਚਣ ਤੋਂ ਡਰਦੇ ਹੋ। ਤੁਹਾਨੂੰ ਲੱਗਦਾ ਕਿ ਲੋਕ ਕੱਪੜੇ ਫਾੜ ਦੇਣਗੇ। ਤੁਸੀਂ ਆਪਣੇ ਸੁਰੱਖਿਆ ਘੇਰੇ 'ਚ ਰਹਿਣਾ ਚਾਹੁੰਦੇ ਹੋ। ਬਈ, ਜੇ ਇੰਨਾ ਡਰ ਲੱਗਦਾ ਤਾਂ ਫਿਰ ਤੁਹਾਡੇ ਹੀ ਬੋਲ ਸੀਗੇ ਕਿ ਮੁਰਗੀ ਖਾਨਾ ਖੋਲੋ। ਸਹੀ ਹੈ। ਤੇ ਪਰ ਇਹੋ ਜਿਹੇ ਹੜ੍ਹਾਂ 'ਚ ਤਾਂ ਮੁਰਗੀ ਦਾ ਮੁਆਵਜ਼ਾ ਵੀ ਦੇਣਾ ਪੈਂਦਾ। ਫਿਰ ਕੌਣ ਦਊਗਾ ਜੀ? ਤੁਸੀਂ ਤਾਂ ਦਿੰਦੇ ਨਹੀਂਗੇ। ਵੀ ਮੁਰਗੀਆਂ ਮਰਨਗੀਆਂ। ਸਹੀ ਹੈ, ਬਿਲਕੁਲ। ਹੁਣ ਮੁੱਖ ਮੰਤਰੀ ਭਗਵੰਤ ਮਾਨ ਜੀ ਤਾਂ ਰੋਟੀ ਖਾਣ ਨਾਲ ਡਰਾਮਾ ਚੱਲਿਆ। ਕੱਲ ਵੀ ਗੱਲ ਕੀਤੀ ਸੀ ਕਿ ਭੁੱਖ ਇਕੱਲੇ ਨੂੰ ਨਹੀਂ ਲੱਗਦੀ, ਜੇ ਨਾਲ 35 ਗੱਡੀਆਂ ਦਾ ਕਾਫਲਾ, ਤਾਂ ਰੋਟੀ ਦਾ ਟਾਈਮ ਤਾਂ ਉਹਨਾਂ ਦਾ ਵੀ ਨਾਲੇ ਸੀ। ਉਹਨਾਂ ਨੂੰ ਨਾਲ ਬਿਠਾ ਕੇ ਕਿਉਂ ਨਹੀਂ ਖਿਲਾਈ? ਸਪਾਰੀ ਸੂਟ ਵਾਲੀਆਂ ਪੈਂਟਾਂ ਹੀ ਕਿਉਂ ਦਿਖਦੀਆਂ ਸੀ? ਐਨ ਕਾਲੇ ਚਮਕਦੇ ਬੂਟੇ ਕਿਉਂ ਦਿਖਦੇ ਸੀ ਆਲੇ ਦੁਆਲੇ? ਲੋਕ, ਸਹੀ ਗੱਲ ਹੈ, ਬਿਲਕੁਲ। ਨਾਲ ਲੋਕ ਕਿਉਂ ਨਹੀਂ ਬੈਠੇ ਤੁਹਾਡੇ? ਕਿਸੇ ਕਤਾਰ 'ਚ ਬੈਠ ਕੇ ਕਿਉਂ ਨਹੀਂ ਛਕਿਆ ਲੰਗਰ? ਜੀ, ਜਿੱਥੇ ਆਮ ਲੋਕਾਂ ਦੇ ਲੈ ਕੇ ਲੰਗਰ ਛਕ ਰਹੇ ਸੀ, ਉੱਥੇ ਖੜ ਕੇ ਕਿਉਂ ਨਹੀਂ ਛਕਿਆ? ਆਲੇ ਦੁਆਲੇ ਆਪਣਾ ਅਮਲਾ ਫਾਲਾ। ਤੇ ਜਨਾਬ, ਤੁਸੀਂ ਅੱਜ ਦੀ ਟੈਕਨੋਲੋਜੀ ਦੇ ਯੁੱਗ ਵਿੱਚ ਸੋਚਦੇ ਹੋ ਕਿ ਤੁਸੀਂ ਜੋ ਡਰਾਮਾ ਕਰੋਗੇ ਚੱਲ ਜੂਗਾ। ਤੁਹਾਡੇ ਵਾਲੀ ਫੋਟੋ ਤਾਂ ਤੁਸੀਂ ਰਿਲੀਜ਼ ਕਰਾ ਲਈ ਕਿ ਆ ਦੇਖੋ ਜੀ, ਮੁੱਖ ਮੰਤਰੀ ਲੋਕਾਂ 'ਚ ਬੈਠਾ ਜੀ, ਧਰਤੀ ਤੇ ਬੈਠਾ ਜੀ, ਸੜਕ ਤੇ ਬੈਠ ਕੇ ਰੋਟੀ ਛਕ ਰਿਹਾ ਜੀ। ਪਰ ਦੂਜੀ ਤਸਵੀਰ ਜਿਹੜੀ ਆਈ, ਉਹਨੇ ਤੁਹਾਡਾ ਜਨਾਜ਼ਾ ਕੱਢਤਾ। ਸਹੀ ਗੱਲ। ਆ ਚੱਕੋ ਜੀ, ਕਹਿੰਦੇ ਜੀ ਇੱਕ ਬੁਰਕੀ ਤੋੜੀ ਆ, ਪਤਾ ਨਹੀਂ ਉਹ ਵੀ ਖਾਧੀ ਹੈ ਕਿ ਨਹੀਂ ਖਾਧੀ। ਬਾਕੀ ਸਾਰੀ ਦੀ ਸਾਰੀ ਰੋਟੀ ਤੇ ਉਹ ਗੱਤੇ ਜਿਹੜੀ ਜੀ ਜਦ ਸਿਕਿਉਰਿਟੀ ਵਾਲਾ ਫੜ ਕੇ ਲੈ ਗਿਆ। ਇਹਨਾਂ ਨੂੰ ਤੁਸੀਂ ਫੋਟੋ ਖਿਚਾਉਣ ਬੈਠੀ ਸੀ, ਰੋਟੀ ਖਾਣ ਨਹੀਂ ਬੈਠੀ। ਰੋਟੀ ਖਾਣ ਨਹੀਂ ਸੀ ਬੈਠੇ, ਸਹੀ ਗੱਲ। ਫਿਰ ਉਹ ਬੀਬੀ ਵਾਲਾ ਕਾਂਡ ਉਜਾਗਰ ਹੋ ਗਿਆ ਜੀ ਤੁਹਾਡਾ। ਕਲਿੱਪ ਵਾਲੀ ਹੱਥ 'ਚ ਕੰਗਣ ਪਾਇਆ, ਇੱਕ ਘੜੀ ਬੰਨੀ ਹੈ, ਕੰਨਾਂ 'ਚ ਟੌਪਸ ਪਾਏ ਨੇ ਸੋਨੇ ਦੇ, ਗਲ 'ਚ ਤੁਹਾਡੇ ਪਾਰਟੀ ਵਾਲਾ ਉਹ ਪਾਸ ਜਾ ਵਾਲਾ ਕਾਰਡ ਪਾਇਆ, ਆਈਡੀ ਕਾਰਡ, ਫੁੱਲਾਂ ਵਾਲਾ ਸੂਟ ਪਾਇਆ, ਮੇਕਅਪ ਪੂਰਾ ਲੱਦਿਆ। ਸਹੀ ਗੱਲ। ਤੇ ਮੁੱਖ ਮੰਤਰੀ ਸਾਹਿਬ ਵੀ ਰੋ ਰਹੇ ਨੇ, ਬੀਬੀ ਵੀ ਰੋ ਰਹੀ ਹੈ। ਉਹ ਭਾਈ ਤਾਂ ਤੁਹਾਡੀ ਪਾਰਟੀ ਦੀ ਇੰਚਾਰਜ ਰਹੀ ਆ। ਸਹੀ ਗੱਲ। ਉਹਦਾ ਘਰ ਵਾਲਾ ਤੁਹਾਡੀ ਪਾਰਟੀ ਦਾ ਸਰਗਰਮ ਕਾਰਕੁਨ ਹੈ। ਤੇ ਦੋਏ ਆਦਮੀ ਤੀਵੀਂ ਇਸੇ ਕੰਮ ਤੇ ਨੇ, ਤੇ ਜਿੱਥੇ ਉਹ ਰਹਿੰਦੀ ਆ ਉੱਥੇ ਪਾਣੀ ਦੀ ਬੂੰਦ ਵੀ ਨਹੀਂ ਆਈ। ਜੀ, ਕਿਉਂ ਮੂਰਖ ਬਣਾਉਣ ਤੇ ਲੱਗੇ ਹੋ? ਸੋ ਇਸ ਲਈ ਇਸ ਹੜ੍ਹਾਂ ਦੇ ਵਿੱਚ ਵੀ ਜੇ ਸਿਆਸਤ ਕਰਨੀ ਹੈ ਤਾਂ ਅਫਸੋਸ, ਹੁਣ ਉਸ ਤੋਂ ਅਗਲਾ ਚੈਪਟਰ ਖੁੱਲੂਗਾ। ਅੱਜ ਜੀ, ਸਹੀ ਹੈ। ਅੱਜ ਦਿੱਲੀ ਵਾਲੇ ਆਉਣਗੇ। ਪਹਿਲਾਂ ਰਾਘਵ ਚੱਡੇ ਨੇ ਆ ਕੇ ਮਾੜਾ ਜਿਹਾ ਚੈੱਕ ਕੀਤਾ ਕਿ ਹਾਂ ਕੋਈ ਜ਼ਿਆਦਾ ਖਲਾਰ ਤਾਂ ਨਹੀਂ, ਇੱਟੇ ਰੋੜੇ ਤਾਂ ਨਹੀਂ ਵੱਜਦੇ ਸਾਡੇ ਕਿਤੇ। ਫਿਰ ਜਦੋਂ ਉਹ ਚੱਲ ਗਿਆ ਕੰਮ, ਫਿਰ ਮਨੀਸ਼ ਸਿਸੋਦੀਆ ਮੁੜਿਆ। ਬਈ, ਜਦੋਂ ਪੰਜਾਬ 'ਚ ਮੁਸੀਬਤ ਪਈ ਤਾਂ ਤੁਸੀਂ ਆਏ ਭੱਜੇ ਜਿਵੇਂ ਡੁੱਬਦੇ ਜਹਾਜ਼ 'ਚੋਂ ਚੂਹੇ ਛਾਲਾ ਮਾਰਦੇ ਹੁੰਦੇ ਆ। ਤੇ ਜਦੋਂ ਹੁਣ ਮਾੜਾ ਜਿਹਾ ਲੱਗਿਆ ਕਿ ਨਹੀਂ ਦਿਖਣਾ ਪਊਗਾ, ਬਹੁਤ ਫਜੀਅਤ ਹੋ ਰਹੀ ਆ, ਤੁਸੀਂ ਇੱਕ ਇੱਕ ਕਰਕੇ ਮੁੜ ਰਹੇ ਹੋ। ਫਿਰ ਮਨੀਸ਼ ਸਿਸੋਦੀਆ ਆ ਗਿਆ, ਸੰਤ ਬਲਵੀਰ ਸਿੰਘ ਸੀਚਲ ਉਹਨਾਂ ਦੀ ਵੋਟ 'ਚੋਂ ਨਜ਼ਰ ਆ ਗਿਆ ਜੀ। ਉਹ ਵੀ ਭਾਈ ਹੁਣ ਸਰਕਾਰੀ ਵੋਟਾਂ ਨੇ। ਸਹੀ ਹੈ, ਬਿਲਕੁਲ। ਹੈ ਨਾ, ਉੱਥੇ ਵੀ ਅਮਲਾ ਫਾਲਾ ਘੇਰਾ ਉਵੇਂ ਦਾ ਹੀ ਹੈ, ਸਭ ਨੂੰ ਪਤਾ ਹੈ। ਹੁਣ ਸੰਤ ਨਹੀਂ ਰਹੇ, ਸੰਤ ਸਰਕਾਰੀ ਹੋ ਗਏ ਨੇ, ਤੇ ਜੀ ਉਹਨਾਂ ਦੀ ਵੋਟ 'ਚ ਚੜ ਗਏ। ਚਲੋ, ਝੂਟਾ ਉੱਥੇ ਲੈ ਲਿਆ ਜੀ। ਉਹ ਤੋਂ ਬਾਅਦ ਹੁਣ ਵਾਰੀ ਕੇਜਰੀਵਾਲ ਦੀ ਆਵੇ। ਸੋ ਅੱਜ ਅਰਵਿੰਦ ਕੇਜਰੀਵਾਲ ਜੀ ਪੰਜਾਬ ਆ ਰਹੇ ਨੇ। ਠੀਕ ਹੈ। ਤੇ ਮੰਤਰੀ ਜੀ ਉਹਨਾਂ ਦੇ ਨਾਲ ਜਾਣਗੇ। ਜਾਣਾ ਹੀ ਪਊਗਾ। ਅਸੀਂ ਨਹੀਂ ਕਹਿ ਰਹੇ, ਪੰਜਾਬ ਸਰਕਾਰ ਦਾ ਜਾਰੀ ਪ੍ਰੈਸ ਨੋਟ ਕਹਿ ਰਿਹਾ। ਠੀਕ ਹੈ। ਮਤਲਬ ਬਣਦਾ ਤਾਂ ਇਹ ਸੀ ਕਿ ਉਹ ਇਹ ਕਹਿੰਦੇ ਕਿ ਪੰਜਾਬ ਦੇ ਮੁੱਖ ਮੰਤਰੀ ਅੱਜ ਇਹਨਾਂ ਖੇਤਰਾਂ ਦੌਰਾ ਕਰਨਗੇ, ਨਾਲ ਕੇਜਰੀਵਾਲ ਵੀ ਹੋਣਗੇ। ਉਹ ਕਹਿੰਦੇ ਨਾ, ਕੇਜਰੀਵਾਲ ਹੜ੍ਹ ਪੀੜਤ ਖੇਤਰ ਦਾ ਦੌਰਾ ਕਰਨਗੇ, ਨਾਲ ਮੁੱਖ ਮੰਤਰੀ ਵੀ ਹੋਣਗੇ। ਬਈ, ਸੱਗੀ ਨਾਲ ਪਰਾਂਦਾ ਤਾਂ ਹੁਣ ਲਟਕੂਗਾ ਹੀ। ਫਿਰ ਸਹੀ ਗੱਲ। ਹੁਣ ਇੱਥੋਂ ਹਿਸਾਬ ਲਾ ਲਓ ਕਿ ਪੰਜਾਬ ਦਾ ਮੁਖੀ ਕੌਣ ਤੇ ਸਰਕਾਰ ਦਾ ਮੁਖੀ ਕੌਣ, ਤੇ ਹੈ ਨਾ, ਕੌਣ ਚਲਾ ਰਿਹਾ ਸਾਰਾ ਸਿਸਟਮ। ਤੇ ਉਧਰ ਬੀਜੇਪੀ ਕਹਿੰਦੀ ਅਸੀਂ ਕਿਉਂ ਪਿੱਛੇ ਰਹੀਏ, ਪੰਜਾਬ ਸਿਆਸਤ ਅਸੀਂ ਵੀ ਕਰਨੀ, ਸਾਡਾ ਕੋਈ ਲੀਡਰ ਤਾਂ ਜਾਵੇ। ਇਹ ਵੱਖਰੀ ਗੱਲ ਆ ਕਿ ਨਰਿੰਦਰ ਮੋਦੀ ਜੀ ਫੋਨ ਕਰਕੇ ਪੁੱਛਦੇ ਨੇ ਹਾਲ। ਅਫਗਾਨਿਸਤਾਨ ਦੇ ਲਈ ਪਹਿਲ ਕਦਮੀ ਹੈ, ਪੰਜਾਬ ਦੇ ਲਈ ਕੁਛ ਨਹੀਂ। ਅਮਿਤ ਸ਼ਾਹ ਜੀ ਇੱਥੋਂ ਲੰਘ ਕੇ ਉੱਪਰੋਂ ਜਾਂਦੇ ਨੇ। ਠੀਕ ਹੈ, ਜੰਮੂ ਕਸ਼ਮੀਰ ਗਏ, ਧੰਨਵਾਦ ਤੁਹਾਡਾ, ਪਰ ਪੰਜਾਬ ਵੀ ਰਾਹ 'ਚ ਪੈਂਦਾ ਸੀ, ਪੁੱਛਿਆ ਜਾ ਸਕਦਾ ਸੀ ਹਾਲ। ਚਲੋ, ਹੁਣ ਅੱਜ ਸ਼ਿਵਰਾਜ ਚੌਹਾਨ ਖੇਤੀਬਾੜੀ ਮੰਤਰੀ ਆਉਣਗੇ ਜੀ। ਹਾਲ ਤੱਕ ਇਹ ਸਪਸ਼ਟ ਨਹੀਂ ਹੋ ਪਾ ਰਹੇ ਸੀ ਕਿ ਇਕੱਲੇ ਆਉਣਗੇ ਜਾਂ ਕੀ ਆਉਣਗੇ। ਚਲੋ, ਉਹਨਾਂ ਦਾ ਆਉਣਾ ਹੀ ਹੈ। ਨਾਲ 3 ਕੇਂਦਰੀ ਵੀ ਆ ਰਹੀਆਂ ਅੱਜ ਪੰਜਾਬ, ਜਿਹੜੀਆਂ ਮਤਲਬ ਇਲਾਕਾ ਵਾਈਜ਼ ਦੌਰਾ ਕਰਨ। ਜੀ। ਹੁਣ
ਪੰਜਾਬ ਦੇ 23 ਜ਼ਿਲ੍ਹੇ ਡੁੱਬੇ ਨੇ ਤੇ ਤੁਸੀਂ 3 ਟੀਮਾਂ ਆ ਕੇ ਇੱਕ ਦਿਨ 2 ਦਿਨ ਲਾ ਕੇ 4 ਦਿਨ ਲਾ ਕੇ ਸਾਰਾ ਸਰਵੇ ਹੋ ਜਾਊਗਾ ਨਾ। ਉਮੀਦ ਇਹ ਜਿਵੇਂ ਵੋਟਾਂ ਦੇ ਟਾਈਮ ਸਰਵੇ ਹੁੰਦੇ ਨੇ ਕਿ ਹਾਂ ਕਿਹੜੀ ਪਾਰਟੀ ਸਰਕਾਰ ਬਣੂ, ਕਿਹੜਾ ਐਮਐਲਏ ਬਣੂ, 100 ਬੰਦਾ ਪੁੱਛ ਲਿਆ ਜੀ। ਸਹੀ ਹੈ। ਚੰਗਾ ਤਾਂ ਇਹ ਹੁੰਦਾ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਡਰਾਮੇ ਰੋਟੀਆਂ ਖਾਣ ਦੇ, ਗੱਲ ਲਾ ਕੇ ਰੋਣ ਦੇ, ਚਾਬੀਆਂ ਫੜਾਤੀਆਂ ਮੈਂ ਚੌਪਰ ਦੀਆਂ, ਉਹ ਡਰਾਮੇ ਕਰਨ ਦੀ ਬਜਾਏ ਤੁਸੀਂ ਆਪਣੇ ਵਿਭਾਗ ਸਾਰੇ ਲਾਏ ਹੁੰਦੇ ਕਿ ਰੋਜ਼ ਮੈਨੂੰ ਰਿਪੋਰਟ ਕਰੋ, ਪਸ਼ੂਆਂ ਦੀ ਗਿਣਤੀ, ਰੋਜ਼ ਮ੍ਰਿਤਕਾਂ ਦੀ ਗਿਣਤੀ, ਖੇਤਾਂ ਦਾ ਹਿਸਾਬ ਕਿਤਾਬ, ਜੇ ਪਿੰਡ ਡੁੱਬੇ ਨੇ ਤਾਂ ਉਹ 'ਚ ਦੁਕਾਨਦਾਰ ਵੀ ਡੁੱਬਿਆ, ਉਹ 'ਚ ਮਜ਼ਦੂਰ ਵੀ ਡੁੱਬਿਆ, ਉਹਨਾਂ ਦਾ ਨੁਕਸਾਨ ਉਹ ਸਾਰਾ ਕੁਛ ਡਾਟਾ ਤਿਆਰ ਕਰਵਾਉਂਦੇ ਤੇ ਅੱਜ ਕੇਂਦਰ ਦੀ ਟੀਮਾਂ ਆਉਂਦੀਆਂ ਤੇ ਮੂਹਰੇ ਰੱਖ ਦਿੰਦੇ ਕਿਆ ਚੱਕੋ। ਉਹ ਤਾਂ ਕੰਮ ਹੈ ਨਹੀਂ ਜੀ, ਉਹ ਕੰਮ ਆਉਂਦਾ ਨਹੀਂ। ਤੇ ਹੁਣ ਜੇ ਆਮ ਆਦਮੀ ਪਾਰਟੀ ਦਾ ਸੁਪਰੀਮੋ ਤੇ ਬੀਜੇਪੀ ਦਾ ਮੰਤਰੀ ਆ ਰਿਹਾ, ਫਿਰ ਕਾਂਗਰਸ ਕਹਿੰਦੀ ਅਸੀਂ ਕਿਉਂ ਪਿੱਛੇ ਰਹੀਏ, ਉਹਨਾਂ ਨੇ ਵੀ ਕਹਿੰਦੇ ਰਾਹੁਲ ਬਾਬਾ ਨੂੰ ਬੁਲਾ ਲਿਆ। ਸਹੀ ਹੈ। ਰਾਹੁਲ ਜੀ ਤੁਸੀਂ ਥੋੜਾ ਜਿਹਾ ਪਜਾਮਾ ਚੱਕ ਕੇ ਫੋਟੋ ਖਿਚਾ ਜਾਓ ਆ ਕੇ। ਸੋ ਅੱਜ ਕਹਿੰਦੇ ਉਹਨਾਂ ਦੀ ਸੰਭਾਵਨਾ। ਸੋ ਇਸ ਲਈ ਦਿੱਲੀ ਵਾਲੇ ਸਿਆਸੀ ਲੀਡਰ ਅੱਜ ਇਸ ਹੜ੍ਹਾਂ 'ਚ ਆਪਣੇ ਸਿਆਸੀ ਚਿਹਰੇ ਚਮਕਾਉਣ ਆ ਰਹੇ।